ਆਪਣੇ ਪੰਜਾਬੀਆਂ ਦੀ ਫਾਰਮਿੰਗ ਦੇ ਵਿੱਚ ਤਾਂ 50 ਸਾਲਾਂ ਤੋਂ ਇਸ ਏਰੀਏ 'ਚ ਆਪਾਂ ਲੱਗੇ ਹੋਏ ਹਾਂ। ਜਿਹੜੀ ਆਪਣੀ ਡੋਮੀਨੈਂਸ ਆ ਆਲਮੋਸਟ 40% ਲੈਂਡ ਓਨਰਸ਼ਿਪ ਹੁਣ ਹੈਗੀ ਆ। ਜਿਹੜੀ ਫਾਰਮਿੰਗ ਪ੍ਰੈਕਟਿਸ ਆ ਐਤਕੀ ਉਹ ਥੋੜੀ ਜਿਹੀ ਡਿਫਰੈਂਟ ਕਰਨੀ ਪੈਣੀ ਆ। ਵੱਡੀ ਲੋੜ ਆ ਜਿਹੜੀ ਸਰਕਾਰ ਨੂੰ ਇੱਥੇ ਵੱਡੇ ਵੱਡੇ ਰੈਜ਼ਰਵੋਰ ਬਣਨ। ਇਹਨਾਂ ਦਾ ਮੰਨਣਾ ਆ ਵੀ ਮੋਰ ਦੈਨ 95% ਜਿਹੜਾ ਪਾਣੀ ਆ ਨਾ ਉਹ ਸਮੁੰਦਰ 'ਚ ਜਾ ਰਿਹਾ। ਅਸੀਂ ਕੋਸ਼ਿਸ਼ ਕਰਦੇ ਆ ਵੀ ਉਹ ਥੋੜਾ ਪਾਣੀ ਖਿੱਚ ਕੇ ਆਪਣੇ ਖੇਤਾਂ 'ਚ ਪਾ ਲਈਏ। ਪਰ ਸਤਿ ਸ਼੍ਰੀ ਅਕਾਲ। ਇਸ ਵੇਲੇ ਪੰਜਾਬੀ ਰੇਡੀਓ USA ਦੀ ਟੀਮ ਮੰਡੇਰਾ ਗੁਰਦੁਆਰਾ ਸਾਹਿਬ ਦੇ ਵਿੱਚ ਹੈ, ਜਿੱਥੇ ਕਿਸਾਨ ਮੇਲੇ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਤੇ ਇਸ ਕਿਸਾਨ ਮੇਲੇ ਦੀਆਂ ਵੱਖ-ਵੱਖ ਵੰਨਗੀਆਂ ਤੇ ਇਹਦੇ ਵਿੱਚ ਕਿਸਾਨਾਂ ਦੇ ਲਈ ਕੀ ਪ੍ਰੋਗਰਾਮ ਨੇ, ਸਰਕਾਰੀ ਅਦਾਰਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਮਹਿਕਮਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉਹ ਕਿਵੇਂ ਕਿਸਾਨੀ ਦੇ ਲਈ ਆਪਣਾ ਯੋਗਦਾਨ ਪਾਉਂਦੇ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਅਪਰੋਚ ਕੀਤਾ ਜਾ ਸਕਦਾ ਹੈ। ਮੇਰੇ ਨਾਲ ਜੁੜੇ ਹੋਏ ਨੇ ਰਾਜਕਰਮਵੀਰ ਸਿੰਘ ਜੀ ਤੇ ਆਪਣੇ ਨਾਲ ਹੋਰ ਪਤਵੰਤੇ ਸੱਜਣ ਇਸ ਮੇਲੇ ਦੀ ਮੈਨੇਜਮੈਂਟ ਨਾਲ ਤੇ ਕਈ ਹੋਰ ਤਰੀਕੇ ਦੀਆਂ ਜਿਹੜੀਆਂ ਸਲਾਹਾਂ ਦੇ ਨਾਲ ਟੈਕਨੀਕਲ ਤੌਰ ਤੇ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਪ੍ਰਵੀਨ ਜੀ। ਤੇ ਬਿਲਕੁਲ ਜਿੱਦਾਂ ਦੱਸਿਆ ਵੀ ਮਹਿਕਮਿਆਂ ਦੇ ਨਾਲ ਇੱਥੇ ਜਿਹੜੇ ਪੁਰਾਣੇ ਕਿਸਾਨ, ਨਵੇਂ ਕਿਸਾਨ, ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਦੀ ਰਾਏ ਵੀ ਆਪਾਂ ਜਾਣਦੇ ਹਾਂ। ਕਿਸਾਨ ਮੇਲਾ ਕਿੱਦਾਂ ਆਪਣੇ ਨਾਲ ਪਾਲ ਸਹੋਤਾ, ਨਿੱਜਰ ਬ੍ਰਦਰਜ਼, ਉਹ ਸਾਰੇ ਜਾਣੇ ਆਪਣੇ ਨਾਲ ਖੜੇ ਨੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਭ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੇ ਸਾਨੂੰ ਸਭ ਤੋਂ ਪਹਿਲਾਂ ਦੱਸੋ ਵੀ ਇਹ ਜਿਹੜੀ ਸਾਰੇ ਕਿਸਾਨਾਂ ਨੇ ਮਿਲ ਕੇ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੇ ਹੋਰ ਕਿਸਾਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਕਿਸਾਨ ਮੇਲਾ ਲਾਉਣ ਦਾ ਇਹਦੇ ਪਿੱਛੇ ਕੀ ਜਿਹੜਾ ਕਹਿ ਸਕਦੇ ਮਕਸਦ ਕਿੱਦਾਂ ਸੀ? ਕਿਉਂਕਿ ਚਿਰਾਂ ਤੋਂ ਕਹਿ ਸਕਦੇ ਵੀ ਇਸ ਦੀ ਡਿਮਾਂਡ ਵੀ ਸੀਗੀ। ਹਾਂਜੀ, ਦੇਖੋ ਜਿਹੜਾ ਸਪੈਸ਼ਲੀ ਜਦੋਂ ਆਪਣੇ ਪੰਜਾਬੀਆਂ ਦੀ ਫਾਰਮਿੰਗ ਦੇ ਵਿੱਚ ਤਾਂ 50 ਸਾਲਾਂ ਤੋਂ ਇਸ ਏਰੀਏ 'ਚ ਆਪਾਂ ਲੱਗੇ ਹੋਏ ਹਾਂ। ਪਰ ਹੌਲੀ ਹੌਲੀ ਜਿਹੜੀ ਆਪਣੀ ਡੋਮੀਨੈਂਸ ਆ ਆਲਮੋਸਟ 40% ਲੈਂਡ ਓਨਰਸ਼ਿਪ ਹੁਣ ਹੈਗੀ ਆ। ਤਾਂ ਪਹਿਲਾਂ ਤਾਂ ਸਾਰੇ ਕਹਿੰਦੇ ਸਾਰਾ ਕੁਝ ਠੀਕ ਆ, ਪਰ ਜਦੋਂ ਹੁਣ ਪ੍ਰਾਈਸਿੰਗ ਡਾਊਨ ਹੋ ਗਈ ਤਾਂ ਫਿਰ ਏਕਤਾ ਕੀਤਾ ਵੀ ਹੁਣ ਇਕੱਠੇ ਹੋ ਕੇ ਕੁਛ ਹੱਲਾ ਮਾਰੀਏ। ਤਾਂ ਜਿਹੜੇ ਮੰਡੇਰੇ ਵਾਲੇ ਫਾਰਮਰ ਸੀ ਇਹਨਾਂ ਤੇ ਕੁਛ ਕਾਨੂੰਨ ਲਾਗੂ ਕੀਤੇ ਗਏ ਸੀ ਜਿਹੜੇ ਅਨਅਵੇਅਰ ਸੀਗੇ। ਤਾਂ ਆਲਮੋਸਟ $250 ਪਰ ਏਕੜ ਇਹਨਾਂ ਨੂੰ ਟੈਕਸ ਲਾਤਾ ਸੀ। ਤਾਂ ਇਹ ਨਹੀਂ, ਫਿਰ ਉਸ ਮੂਵਮੈਂਟ ਦੇ ਵਿੱਚ ਫਿਰ ਸਾਰੇ ਪੰਜਾਬੀ ਭਰਾ ਇਕੱਠੇ ਹੋ ਕੇ ਉਹ ਵੀ ਇਹ ਸਕਸੈਸਫੁਲ ਹੋਏ ਉਹਨੂੰ ਰਿਪੀਲ ਕਰਨ ਨੂੰ ਇਸ ਵੇਲੇ। ਤਾਂ ਬਾਕੀ ਫਿਰ ਆਹ ਜਿਹੜਾ ਮੇਲੇ ਦਾ ਵੀ ਜਿਹੜੇ ਜੰਮਣ ਆ ਉੱਥੋਂ ਰੱਖਿਆ ਗਿਆ। ਤਾਂ ਮੇਰੇ ਹਿਸਾਬ ਨਾਲ ਇਹ ਬਹੁਤ ਹੀ ਵਧੀਆ। ਤਾਂ ਆਪਣੇ ਪੰਜਾਬੀ ਵੀਰਾਂ ਨੂੰ ਸਾਰੀ ਸਟੇਟ ਦੇ ਵਿੱਚ ਹੀ ਇੱਦਾਂ ਦਾ ਮੇਲਾ ਲਾਉਣਾ ਚਾਹੀਦਾ। ਤਾਂ ਕਾਫੀ ਹੈਲਪਫੁਲ ਇਨਫੋਰਮੇਸ਼ਨ ਮਿਲ ਗਈ ਆ। ਤਾਂ ਜਿੱਦਾਂ ਹੁਣ ਐਤਕੀ ਰੱਬ ਨੇ ਮਿਹਰ ਕੀਤੀ, ਮੀਂਹ ਵੀ ਪੂਰਾ ਪਾਤਾ। ਤਾਂ ਪਰ ਜਿਹੜੀ ਫਾਰਮਿੰਗ ਪ੍ਰੈਕਟਿਸ ਆ ਐਤਕੀ ਉਹ ਥੋੜੀ ਜਿਹੀ ਡਿਫਰੈਂਟ ਕਰਨੀ ਪੈਣੀ ਆ। ਕਿਉਂਕਿ ਮੀਂਹ ਹੁਣ ਪੈ ਗਿਆ ਚੰਗਾ ਤਾਂ ਉਹਨਾਂ ਕਈ ਬਿਮਾਰੀਆਂ ਜਾਂ ਕਈ ਚੀਜ਼ਾਂ ਦੀ ਪਾਣੀ ਤਾਂ ਘੱਟ ਲੱਗੂਗਾ, ਪਰ ਹੋਰ ਫੰਗਸ ਵਗੈਰਾ ਦਾ ਡਿਫਰੈਂਟ ਪ੍ਰੋਬਲਮਸ ਜਿਹੜੀਆਂ। ਹਾਂਜੀ, ਸੋ ਵੈਰੀ ਗੁੱਡ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਰੀ ਆਵਾਜ਼ ਆਪਣੇ ਪੰਜਾਬੀ ਵੀਰਾਂ ਕੋਲ ਪਹੁੰਚਾ ਰਹੇ ਆ। ਪਰ ਇੱਦਾਂ ਦੇ ਮੇਲੇ ਹੋਰਨਾਂ ਏਰੀਆ 'ਚ ਵੀ ਹੋਣੇ ਚਾਹੀਦੇ ਆ। ਸੋ ਮੰਡੇਰੇ ਦੇ ਕਿਸਾਨਾਂ ਦੀ ਗੱਲ ਕਰ ਰਹੇ ਸੀਗੇ। ਇੱਥੇ ਸਟੇ ਮਿਲੀ ਆ ਹੁਣ ਰੀਸੈਂਟਲੀ, ਜਿਹੜੇ ਆਪਾਂ ਦੇਖਦੇ ਹਾਂ ਵੀ ਤੁਹਾਡੇ ਵਕੀਲਾਂ ਦੇ ਦੁਆਰਾ ਮਿਲ ਕੇ। ਸੋ ਹੁਣ ਉਹਦੇ ਬਾਰੇ ਤੁਸੀਂ ਤੁਹਾਨੂੰ ਲੇਟੈਸਟ ਥੋੜੀ ਅਪਡੇਟ ਦੱਸੋ ਵੀ ਕੀ ਪੋਜੀਸ਼ਨ ਚੱਲ ਰਹੀ? ਉਹ ਇੱਕ ਕੋਸ਼ਿਸ਼ ਆ ਜਿੱਦਾਂ ਕੰਟੀਨਿਊ ਇਹਨੂੰ ਐਕਸਟੈਂਡ ਕਰਨ ਦੀ। ਹਜੇ ਪਰਮਾਨੈਂਟਲੀ ਇਹ ਕਾਨੂੰਨ ਤਾਂ ਨਹੀਂ ਬੰਦ ਹੋਇਆ, ਪਰ ਈਅਰ ਟੂ ਈਅਰ ਇਹ ਹਾਲੇ ਸਟਾਪ ਜਿੱਦਾਂ ਲੱਗਾ ਆ। ਤੇ ਆਸ ਰੱਖਦੇ ਹਾਂ ਵੀ ਜੇ ਇੱਦਾਂ ਹੀ ਮੀਂਹਾਂ ਦੇ ਸੀਜ਼ਨ ਚੱਲਦੇ ਰਹੇ, ਕੁਦਰਤ ਮਿਹਰਬਾਨ ਰਹੀ ਤੇ ਸ਼ਾਇਦ ਕੋਈ ਚੇਂਜਿੰਗ ਆ ਜਾਵੇ ਆਉਣ ਵਾਲੇ ਸਮਿਆਂ ਦੇ ਵਿੱਚ। ਵੱਡੀ ਲੋੜ ਆ ਜਿਹੜੀ ਸਰਕਾਰ ਨੂੰ ਇੱਥੇ ਵੱਡੇ ਵੱਡੇ ਰੈਜ਼ਰਵੋਰ ਬਣਨ। ਪਾਣੀ ਜਿਹੜਾ ਬਿਲੀਅਨਸ ਗੈਲਨ ਸਾਡੇ ਕੋਲ ਦੀ ਲੰਘ ਰਹੀ ਆ, ਸਮੁੰਦਰ ਵਿੱਚ ਜਾ ਡਿੱਗਦੀ ਆ ਹੁਣ। ਤੇ ਇਹਨਾਂ ਦਾ ਮੰਨਣਾ ਆ ਵੀ ਮੋਰ ਦੈਨ 95% ਜਿਹੜਾ ਪਾਣੀ ਆ ਨਾ ਉਹ ਸਮੁੰਦਰ 'ਚ ਜਾ ਰਿਹਾ। ਜਿਹੜਾ ਨੈਚੁਰਲ ਆ ਹੁਣ ਇਸ ਵੇਲੇ ਸਾਡੇ ਦਰਿਆ ਭਰੇ ਜਾ ਰਹੇ ਆ, ਸਾਡੇ ਕੋਲ ਦੀ ਜਾ ਰਹੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਥੋੜਾ ਪਾਣੀ ਖਿੱਚ ਕੇ ਆਪਣੇ ਖੇਤਾਂ 'ਚ ਪਾ ਲਈਏ। ਪਰ ਉਹਦਾ ਲੰਮਾ ਟਾਈਮ ਫਾਇਦਾ ਨਹੀਂ ਕੋਈ ਵੀ ਹੋਣਾ ਹੈਗਾ। ਤੇ ਇਹਦਾ ਜਿਹੜਾ ਅਸਲੀ ਪ੍ਰਬੰਧ ਤਾਂ ਗਵਰਨਮੈਂਟ ਨੂੰ ਹੀ ਕਰਨਾ ਪੈਣਾ। ਉਹ ਵੱਡੇ ਸਟੋਰੇਜ ਬਣਾਉਣ, ਉਹਦੇ ਵਿੱਚੋਂ ਫਾਰਮਰਾਂ ਨੂੰ ਸਪਲਾਈ ਦੇਣ ਤੇ ਉਹਦੇ ਲੌਂਗ ਟਾਈਮ ਇੱਕ ਉਹਦੇ ਨਾਲ ਵਾਟਰ ਟੇਬਲ ਉੱਪਰ ਆਊਗਾ, ਥੋੜਾ ਪਾਣੀ ਥੱਲੇ ਲੀਚ ਹੋਊਗਾ। ਇਹ ਹੈਗਾ ਆ ਜਿੱਦਾਂ। ਤੇ ਅੱਜ ਦੇ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਇਹ ਖਾਸ ਕਰਕੇ ਜਿੰਨੇ ਵੀ ਫਾਰਮਰ ਆਏ ਆ ਤੇ ਆਪਣਾ ਫਰਜ਼ ਸਮਝ ਕੇ ਆਏ ਆ। ਤੇ ਜਿੱਦਾਂ ਭਾਜੀ ਹੁਣੀ ਦੱਸਿਆ ਵੀ
ਇਸ ਫਾਰਮਰ ਮੇਲੇ ਲੱਗਣ ਦਾ ਕਾਰਨ ਵੀ ਇੱਕ ਇਹੀ ਬਣਿਆ ਕਿ ਜਿਹੜਾ ਸਰਕਾਰ ਨੇ ਕਾਨੂੰਨ ਲਿਆਂਦਾ ਨਾ, ਉਹਦੇ ਤੋਂ ਲੋਕਾਂ ਦੇ ਵਿੱਚ ਕ੍ਰਾਂਤੀ ਆਈ ਆ, ਕਰੰਟ ਆਇਆ ਆ ਚਾਲੂ ਕ੍ਰਾਂਤੀ ਆਈ ਆ, ਤਾਂ ਉਹਦੇ ਨਾਲ ਹੁਣ ਉਹ ਚੱਲ ਰਹੇ ਆ। ਅੱਜ ਜਿਹੜਾ ਇੱਥੇ ਆ ਕੇ ਸਾਨੂੰ ਬਹੁਤ ਸਾਰੇ ਮਾਹਰ ਆਏ ਹੋਏ ਨੇ ਗਵਰਨਮੈਂਟ ਵੱਲੋਂ ਵੀ, ਏਜੰਸੀਆਂ ਵੱਲੋਂ, ਤੇ ਉਹਨਾਂ ਤੋਂ ਬਹੁਤ ਕੁਝ ਅਸੀਂ ਕੁਐਸਚਨ ਕੀਤੇ ਆ, ਜਿਹੜੇ ਮੀਂਹ ਦੇ ਵੇਲੇ ਕਿਹੜੇ ਸਾਨੂੰ ਕੰਮ ਕਰਨੇ ਚਾਹੀਦੇ, ਕਿਹੜੀਆਂ ਸਪਰੇਹਾਂ ਦੀ ਲੋੜ ਆ, ਜਦੋਂ ਅਸੀਂ ਬੂਟੇ ਲਾਉਨੇ ਆ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹਨਾ, ਤੇ ਉਹ ਸਾਰੇ ਸਿੱਖਣ ਨੂੰ ਮਿਲਦੇ ਆ। ਵੱਡੀ ਗੱਲ ਆ ਵੀ ਜਿਹੜੇ ਸਾਰੇ ਭਰਾਵਾਂ ਦੇ ਦਰਸ਼ਨ ਹੁੰਦੇ ਆ, ਹੈ ਜੀ। ਤੇ ਦੂਜੇ ਤੋਂ ਨੌਲੇਜ ਵੀ ਬੰਦਾ ਸਾਂਝੀ ਕਰਦਾ ਆ ਵੀ ਤੁਸੀਂ ਇਹੋ ਜਿਹੇ ਮੌਕੇ ਤੇ ਕੀ ਕੀਤਾ ਸੀ, ਕਿਵੇਂ ਕੀਤਾ ਸੀ। ਸੋ ਇਹ ਬਹੁਤ ਵਧੀਆ ਪਲੇਟਫਾਰਮ ਜਿਹੜਾ ਹੈ ਤੁਸੀਂ ਪੇਸ਼ ਕੀਤਾ ਕਿਸਾਨ ਮੇਲਾ ਦਾ। ਵੈਰੀ ਨਾਈਸ। ਇਹ ਇਦਾਂ ਹੀ ਮੇਲੇ ਲੱਗਦੇ ਰਹਿਣ। ਆਪਾਂ ਤਾਂ ਇਹ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਵੱਖਰੇ ਸੂਬਿਆਂ ਦੇ ਵਿੱਚ, ਇਹ ਕੈਲੀਫੋਰਨੀਆ ਦੇ ਵੱਖਰੀ ਕਾਉਂਟੀਆਂ ਦੇ ਵਿੱਚ ਲੱਗਦੇ ਰਹਿਣ ਸੈਮੀਨਾਰ, ਕਿਉਂਕਿ ਇਹ ਕੈਲੀਫੋਰਨੀਆ ਖੇਤੀ ਪ੍ਰਧਾਨ ਸੂਬਾ ਆ, ਤੇ ਇਹਦੇ ਵਿੱਚ ਜਿੰਨਾ ਵੀ ਅਸੀਂ ਸਿੱਖ ਲਈਏ ਉਹ ਸਾਡੇ ਲਈ ਸਿਖਾਵਾਂ ਰਹੂਗਾ। ਮੈਂ ਅੰਤ ਵਿੱਚ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਅਸੀਂ ਨਿੱਜਰ ਬ੍ਰਦਰ ਵੱਲੋਂ ਜੀ, ਤੇ ਹਮੇਸ਼ਾ ਤੁਸੀਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ ਕਮਿਊਨਿਟੀ ਵਿੱਚ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ, ਬੜੀ ਮਿਹਰਬਾਨੀ। ਸੋ ਇਹ ਸਨ ਕੁਝ ਕਿਸਾਨ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਵੀ ਕਿਸਾਨ ਮੇਲੇ ਦੀ ਕਿਉਂ ਜ਼ਰੂਰਤ ਆ, ਕਿੰਨਾ ਵਧੀਆ ਇੱਕ ਉਪਰਾਲਾ ਆ। ਸੋ ਇਦਾਂ ਹੀ ਇੱਥੋਂ ਰਿਪੋਰਟਿੰਗ ਜਾਰੀ ਰਹੂਗੀ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।